जी अस्सलाम वालेकुम सारे दोस्तों ਨੂੰ ਅਹਿਮਦ ਰਜ਼ਾ ਦਾ ਸਲਾਮ ਔਰ ਮੇਰੇ ਨਾਲ ਹਨ ਅੱਜ ਤਾਰਿਕ ਜਟਾਲਾ ਸਾਹਿਬ ਪੰਜਾਬੀ ਪ੍ਰਚਾਰ ਦੇ ਜਨਰਲ ਸੈਕਟਰੀ ਹਨ ਔਰ ਇਹ ਰਿਟਾਇਰਡ ਪ੍ਰਿੰਸੀਪਲ ਹਨ ਦਿਆਲ ਸਿੰਘ ਕਾਲਜ ਲਾਹੌਰ ਦੇ। ਅੱਜ ਅਸੀਂ ਖਾਸ ਮੁੱਦੇ ਤੇ ਗੱਲ ਕਰਨ ਲਈ ਅਸੀਂ ਇੱਥੇ ਬੈਠੇ ਹਾਂ। ਅਸੀਂ ਪੰਜਾਬੀ ਪ੍ਰਚਾਰ ਦੇ ਆਫਿਸ ਸਿਸਟਮ ਮੌਜੂਦ ਹਾਂ। ਪੰਜਾਬੀ ਪ੍ਰਚਾਰ ਦੀ ਟੀਮ ਮੁxtਲਿਫ ਏਰੀਆਜ਼ ਦੇ ਵਿੱਚ ਜਾ ਕੇ ਕਰਤਾਰਪੁਰ ਕੋਰੀਡੋਰ ਬਾਰੇ ਰਾਹਦਾਰੀ ਜਿਸ ਨੂੰ ਲਾਂਘਾ ਵੀ ਬੋਲਿਆ ਜਾਂਦਾ ਉਸ ਦੇ ਬਾਰੇ ਪਬਲਿਕ ਓਪੀਨੀਅਨ ਉਹ ਜਦੋਂ ਲੋਕਾਂ ਤੋਂ ਮੁxtਲਿਫ ਉਹਨਾਂ ਦੇ ਬਾਰੇ ਗੱਲਬਾਤ ਕਰ ਰਹੀ ਹੈ ਤਾਂ ਉਹਦੇ ਵਿੱਚ ਕੁਝ ਆਵਾਜ਼ਾਂ ਐਸੀਆਂ ਵੀ ਆਈਆਂ ਜੋ ਬਿਲਕੁਲ ਪੰਜਾਬੀ ਪ੍ਰਚਾਰ ਦੀ ਪਾਲਿਸੀ ਨਹੀਂ ਹੈ ਔਰ ਉਹਦੇ 'ਤੇ ਕੁਝ ਦੋਸਤ ਸਾਡੇ ਨਾਲ ਉਹਨਾਂ ਨੇ ਨਾਰਾਜ਼ਗੀ ਦਾ ਇਜ਼ਹਾਰ ਵੀ ਕੀਤਾ ਕਿ ਇਹ ਲੋਕ ਵਿੱਚ ਕਿੱਥੋਂ ਆ ਗਏ ਨੇ। ਦੇਖੋ ਪੰਜਾਬੀ ਪ੍ਰਚਾਰ ਟੀਵੀ ਹੈ ਜਾਂ ਪੰਜਾਬੀ ਪ੍ਰਚਾਰ ਤਨਜ਼ੀਮ ਹੈ, ਇਹਦਾ ਆਪਣਾ ਇੱਕ ਵਾਜ਼ੇ ਏਜੰਡਾ ਹੈ ਕਿ ਇਹਨੇ ਪੰਜਾਬੀ ਲੈਂਗੁਏਜ ਪੰਜਾਬੀ ਕਲਚਰ ਔਰ ਪੰਜਾਬ ਦੀ ਇਸ ਦੀ ਪ੍ਰਮੋਸ਼ਨ ਕਰਨੀ ਹੈ। ਇਸ ਦਾ ਇੱਕ ਜਿਹੜਾ ਰੀਅਲ ਫੇਸ ਹੈ ਉਹ ਦੁਨੀਆ ਦੇ ਸਾਹਮਣੇ ਲਿਆਉਣਾ। ਹੁਣ ਇਹਦੇ ਦੌਰਾਨ ਅਗਰ ਕੋਈ ਤੀਸਰਾ ਸ਼ਖਸ ਆ ਕਿ ਜਿਹੜਾ ਸਾਡੀ ਤਨਜ਼ੀਮ ਦਾ ਜਾਂ ਸਾਡੇ ਚੈਨਲ ਦਾ ਪਾਰਟ ਨਹੀਂ ਹੈ ਉਹ ਆਪਣੀ ਰਾਏ ਦਿੰਦਾ ਹੈ ਤਾਂ ਅਸੀਂ ਉਹਨੂੰ ਅਵਾਮੀ ਰਾਏ ਸਮਝਦੇ ਹੋਏ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਇਹ ਜਿਹੜੀ ਕੁਛ ਐਸੇ ਕੋਈ ਪੁਆਇੰਟ ਰੇਜ਼ ਕੀਤੇ ਗਏ ਉਹਦੇ ਵਿੱਚ ਸਿੱਖਾਂ ਤੋਂ ਹਟ ਕੇ ਇੱਕ ਖਾਸ ਕਮਿਊਨਿਟੀ ਜਿਹੜੀ ਹੈ ਉਹਦੇ ਬਾਰੇ ਗੱਲ ਕੀਤੀ ਗਈ ਕਿ ਸ਼ਾਇਦ ਉਹਨਾਂ ਲਈ ਇੱਕ ਰਾਹਦਾਰੀ ਜਿਹੜੀ ਹੈ ਖੋਲ੍ਹੀ ਜਾ ਰਹੀ ਹੈ, ਜਦ ਕਿ ਇਹਦੀ ਹਕੀਕਤ ਕੀ ਹੈ ਇਹ ਕੁਛ ਮੈਂ ਵੀ ਦੱਸਦਾ ਹਾਂ। ਕੁਛ ਅਸੀਂ ਸਭ ਤੋਂ ਪਹਿਲੇ ਤਾਰਿਕ ਜਟਾਲਾ ਸਾਹਿਬ ਤੋਂ ਪੁੱਛ ਰਹੇ ਹਾਂ। ਤਾਰਿਕ ਸਾਹਿਬ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਅਫਵਾਹਾਂ ਹਨ, ਇਸ ਤਰ੍ਹਾਂ ਦੀਆਂ ਕੁਛ ਲੋਕ ਗੱਲਾਂ ਕਰ ਰਹੇ ਹਨ ਕਿ ਇਹ ਸਿੱਖਾਂ ਦੇ ਨਾਲ ਨਾਲ ਕਿਸੇ ਹੋਰ ਤਬਕੇ ਵਾਸਤੇ ਵੀ ਇਹ ਰਾਹਦਾਰੀ ਜਿਹੜੀ ਖੁੱਲ੍ਹ ਰਹੀ ਹੈ, ਇਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ, ਕੀ ਕਹਿੰਦੇ ਹੋ ਇਹਦੇ 'ਤੇ? ਹਾਂ, ਵੇਖੋ ਜੀ, ਗੱਲ ਤਾਂ ਇਹ ਹੈ ਕਿ ਜਦੋਂ ਵੀ ਕੋਈ ਇੱਕ ਵੱਡਾ ਇਨਕਲਾਬੀ ਕਦਮ ਚੁੱਕਿਆ ਜਾਂਦਾ ਅਤੇ ਉਹਦੇ ਵਿੱਚ ਕੁਝ ਲੋਕ ਉਹਦੀ ਹਮਾਇਤ ਕਰਦੇ ਨੇ, ਉਹਦੇ ਮੁਸਬਤ ਪਹਿਲੂਆਂ ਨੂੰ ਮਤਲਬ ਵੇਖਦੇ ਨੇ ਕਿ ਇਹਦੇ 'ਚ ਕੀ ਫਾਇਦਾ ਹੈ ਔਰ ਇਹਦੇ 'ਚ ਚੀਜ਼ ਦੱਸੀ ਕੀ ਜਾ ਰਹੀ ਹੈ, ਇਹਦੇ ਪਿੱਛੇ ਕੀ ਪਸ ਮੰਜ਼ਰ ਕੀ ਹੈ। ਲੇਕਿਨ ਇੱਕ ਮਖਸੂਸ ਤਬਕਾ ਐਸਾ ਵੀ ਹੁੰਦਾ ਹੈ ਉਹ ਉਹਦੇ ਕੁਝ ਆਪਣੇ ਸਿਆਸੀ ਮਕਸਦ ਵੀ ਹੋ ਸਕਦੇ ਨੇ ਜਾਂ ਕੁਝ ਹੋਰ ਮਤਲਬ ਕੁਝ ਤਸਬਾਤ ਦੀ ਵਜ੍ਹਾ ਕਰਕੇ ਉਹ ਠੀਕ ਹੈ, ਤਨਕੀਦ ਕਰਨਾ ਹਰ ਇੱਕ ਬੰਦੇ ਦਾ ਹੱਕ ਹੈ। ਲੇਕਿਨ ਅਫਵਾਹਾਂ ਦੀ ਬੇਸ ਦੇ ਉੱਤੇ ਇੱਕ ਖਾਸ ਤਬਕਾ ਤਨਕੀਦ ਕਰੇ ਤਾਂ ਮੈਂ ਸਮਝਦਾ ਕਿ ਉਹ ਉਸ ਜਿਹੜਾ ਵੱਡਾ ਕਦਮ ਚੁੱਕਿਆ ਜਾ ਰਿਹਾ ਉਹਦੇ ਵਾਸਤੇ ਉਹ ਸਹੀ ਨਹੀਂ ਹੁੰਦਾ। ਔਰ ਰਾਹਦਾਰੀ ਜਿਹੜੀ ਖੁੱਲ੍ਹੀ ਜਾ ਰਹੀ ਹੈ ਕਰਤਾਰਪੁਰੇ ਦੀ, ਇਹਦੇ 'ਚ ਸਿਰਫ ਜਿਹੜੀ ਹਕੂਮਤ ਪਾਕਿਸਤਾਨ ਦਾ ਇਹੀ ਨਜ਼ਰੀਆ ਸੀ ਕਿ ਅਸੀਂ ਸਿੱਖਾਂ ਨੂੰ ਉਹਨਾਂ ਦੇ ਮਜ਼ਹਬੀ ਮੁਕਾਮਾਂ ਤੱਕ ਇੱਕ ਸੇਫ ਜਿਹੜਾ ਪੈਸੇ ਦਈਏ ਔਰ ਵੀਜ਼ੇ ਦੀਆਂ ਸਹੂਲਤਾਂ ਜਿਹੜੀਆਂ ਨੇ ਆਨ ਦਾ ਸਪਾਟ ਮਿਲਣ ਔਰ ਇਹ ਕਿ ਇਹ ਨਹੀਂ ਕਿ ਮਤਲਬ ਹੈ ਕਿ ਹੁਣ ਬਹੁਤ ਜ਼ਿਆਦਾ ਦੁਸ਼ਵਾਰੀਆਂ ਆਉਣ ਔਰ ਇੱਕ ਦਿਨ ਜਿਹੜਾ ਨਾ ਉੱਥੇ ਵਿਜ਼ਿਟ ਉਹਨਾਂ ਨੂੰ ਮਜ਼ਹਬੀ ਆਜ਼ਾਦੀ ਉੱਥੇ ਹਾਸਲ ਹੋ ਜਾਵੇ ਕਰਤਾਰਪੁਰ ਤੇ ਆਪਣਾ ਇਹ ਸਹੂਲਤ ਸਿਰਫ ਰਾਹਦਾਰੀ ਸਹੂਲਤ ਸਿਰਫ ਉਸ ਪਾਰਟ ਤੱਕ ਹੈ ਜਿਸ ਪਾਰਟ ਤੱਕ ਉਹ ਰਸਤਾ ਜਾਏਗਾ ਔਰ ਉਸ ਕੰਪਲੈਕਸ ਤੱਕ ਯਾਨੀ ਗੁਰਦੁਆਰਾ ਔਰ ਇਰਦ ਗਿਰਦ ਜਿੰਨੀਆਂ ਇਮਾਰਤਾਂ ਨੇ ਇਹ ਉਸ ਤੱਕ ਮਹਿਦੂਦ ਹੈ। ਉਦੋਂ ਪਾਰ ਜਿਹੜਾ ਪਾਕਿਸਤਾਨ ਦਾ ਮੇਨ ਲੈਂਡ ਹੈ ਔਰ ਮੈਂ ਨਹੀਂ ਸਮਝਦਾ ਕਿ ਐਸੀ ਕੋਈ ਸਕੀਮ ਹੈ ਕਿ ਉਹ ਬੰਦੇ ਜਿਹੜੇ ਕਿ ਆ ਰਹੇ ਨੇ ਵਿਜ਼ਿਟਰ ਜਿਹੜੇ ਮਜ਼ਹਬੀ ਸਿਆਹਤ ਦੇ ਤੌਰ 'ਤੇ ਆ ਰਹੇ ਨੇ ਉਹਨਾਂ ਨੂੰ ਕਤਨ ਕੋਈ ਐਸੀ ਇਜਾਜ਼ਤ ਦਾ ਜਾਂ ਕੋਈ ਐਸਾ ਰੂਪ ਨਹੀਂ ਰੱਖਿਆ ਜਾ ਰਿਹਾ ਕਿ ਤੁਸੀਂ ਬਿਲਕੁਲ ਉਹੀ ਗੱਲ ਕਰ ਰਹੇ ਹੋ ਜਿਹੜਾ ਮੈਂ ਤੁਹਾਡੇ ਤੋਂ ਅਗਲਾ ਕੁਐਸਚਨ ਕਰਨ ਚੱਲਾਂ ਕਿ ਸਾਡੀ ਜਿਹੜੀ ਵੀਡੀਓਜ਼ ਅਪਲੋਡ ਹੋਈਆਂ ਨੇ ਉਹਦੇ ਵਿੱਚ ਇੱਕ ਬੰਦੇ ਨੇ ਇਹ ਕਿਹਾ ਕਿ ਇਹ ਕਰਤਾਰਪੁਰ ਤੋਂ ਸਰਗੋਦਾ ਚੌਂਕੇ ਕਰੀਬ ਹੈ ਅਤੇ ਇਸ ਲਈ ਇਹ ਇੱਕ ਮਖਸੂਸ ਏਜੰਡੇ ਦੇ ਤਹਿਤ ਇੱਕ ਮਖਸੂਸ ਤਬਕੇ ਦੀ ਪ੍ਰਮੋਸ਼ਨ ਹੈ ਜਿਹੜੀ ਸਿੱਖਾਂ ਤੋਂ ਹਟ ਕੇ ਹੈ। ਤਾਂ ਤੁਸੀਂ ਕੀ ਸਮਝਦੇ ਹੋ ਕਿਉਂਕਿ ਜਿਹੜਾ ਕਰਤਾਰਪੁਰ ਹੈ ਔਰ ਸਰਗੋਦਾ ਦਾ ਉਹਦਾ ਤਾਂ ਜਿਹੜਾ ਫਾਸਲਾ ਹੈ ਉਹ ਅਸੀਂ ਘੱਟੋ ਘੱਟ ਕਰੀਏ ਤਾਂ 300 ਕਿਲੋਮੀਟਰ ਹੈ ਅਤੇ ਇਹ ਇੱਥੋਂ ਲੱਗਦਾ ਹੈ ਕਿ ਕੁਝ ਲੋਕਾਂ ਦਾ ਆਪਣੇ ਜਗਰਾਫੀਆ ਜਿਹੜਾ ਹੈ ਉਹਦਾ ਪਤਾ ਨਹੀਂ ਹੈ, ਉਹ ਲੱਗੀ ਲਿਪਟੀ ਜਿਹੜੀ ਹੈ ਕਿਸੇ ਦੇ ਮੂੰਹੋਂ ਜੋ ਸੁਣਦੇ ਨੇ ਉਹ ਹੁੰਦਾ। ਤੁਸੀਂ ਇਹਦੇ ਵਿੱਚ ਕੀ ਕਹਿੰਦੇ ਹੋ ਕਿ ਜਿਵੇਂ ਬਿਸ਼ਨ ਸਿੰਘ ਬੇਦੀ ਦਾ ਉਹਨਾਂ ਨੇ ਨਾਂ ਲਿਆ, ਇਹਦੇ ਵਿੱਚ ਕੀ ਹਕੀਕਤ ਹੈ ਔਰ ਕੀ ਇਹਦੇ ਵਿੱਚ ਥੋੜ੍ਹਾ ਜਿਹਾ ਹਾਸਾ ਵੀ ਆਉਂਦਾ ਹੈ ਕਿ ਲੋਕਾਂ ਦੀ ਆਪਣੀ ਜਗਰਾਫੀ ਹਿਸਟਰੀ 'ਤੇ ਕਮਾਂਡ ਹੈ ਨਹੀਂ, ਲੇਕਿਨ ਉਹਦੇ ਵਿੱਚ ਉਹ ਮਨ ਜਿਹੜੇ ਗੜਤ ਇੱਕ ਆਪਣੀ ਥਿਊਰੀ ਹੈ ਉਹਨੂੰ ਲਾਜ਼ਮੀ ਪੇਸ਼ ਸਾਹਮਣੇ ਲੈ ਕੇ ਆਉਣਾ। ਵੇਖੋ ਜੀ, ਪਾਕਿਸਤਾਨ ਦਾ ਇੱਕ ਮੁੱਦਾ ਤੇ ਇੱਕ ਰਵਾਇਤ ਹੀ ਚਲੀ ਆ ਰਹੀ ਹੈ। ਜੇ ਕਿਸੇ ਨੂੰ ਬਲੇਮ ਕਰਨਾ, ਕਿਸੇ ਨੂੰ ਬਦਨਾਮ ਕਰਨਾ ਤੇ ਅਹਿਮਦੀਅਤ ਦੇ ਹਵਾਲੇ ਦੇ ਨਾਲ ਕੋਈ ਨਾ ਕੋਈ ਗੱਲ ਕਰ ਦਿੱਤੀ ਜਾਂਦੀ ਹੈ, ਉਹਨਾਂ ਨਾਲ ਜੋੜ ਦਿੱਤਾ ਜਾਂਦਾ ਅਤੇ ਇਸ ਮਨਸੂਬੇ ਨੂੰ ਵੀ ਐਸ ਕਾਰੀਡੋਰ ਵਾਲੀ ਜਿਹੜੀ ਮਤਲਬ ਸਕੀਮ ਹੈ ਇਹਨੂੰ ਵੀ ਇਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਔਰ ਉਹ ਲੋਕ ਜੋੜਦੇ ਨੇ ਜਿਹਨਾਂ ਨੂੰ ਕੱਖ ਨਹੀਂ ਪਤਾ। ਮਸਲਨ ਕਿ ਠੀਕ ਹੈ ਬਿਸ਼ਨ ਸਿੰਘ ਬੇਦੀ ਦਾ ਨਾਂ ਲਿਆ ਜੀ, ਉਹਦੀ ਵਜ੍ਹਾ ਕਰਕੇ ਮਿਲਿਆ ਬਿਸ਼ਨ ਸਿੰਘ ਬੇਦੀ ਸਾਡੇ ਬਾਜਵਾ ਸਾਹਿਬ ਨੂੰ, ਹਾਲਾਂਕਿ ਬਾਜਵਾ ਸਾਹਿਬ ਨੂੰ ਤਾਂ ਨਵਜੋਤ ਸਿੰਘ ਮਿਲਿਆ ਸੀ ਔਰ ਬਿਸ਼ਨ ਸਿੰਘ ਬੇਦੀ
ਬੜਾ ਮਸ਼ਹੂਰ ਕ੍ਰਿਕਟਰ ਰਿਹਾ 40 ਸਾਲ ਪਹਿਲਾਂ ਕੈਪਟਨ ਸੀ ਇੰਡੀਆ ਦੀ ਅੱਛਾ, ਦਾ ਉਹ ਕ੍ਰਿਕਟਰ ਸਨ, ਹਾਂ। ਜ਼ਬਰਦਸਤ। ਤੇ ਉਹਦਾ ਤਾਂ ਜ਼ਮਾਨਾ ਖਤਮ ਹੋ ਗਿਆ, ਲੇਕਿਨ ਉਸ ਬੰਦੇ ਦੇ ਚ ਇੱਕੋ ਸਿੱਖ ਦਾ ਨਾਂ ਸੀ ਜਿਹਦੇ ਹਵਾਲੇ ਦੇ ਨਾਲ ਉਹਨੇ ਗੱਲ ਕਰਤੀ ਕਿ ਉਹ ਸਿੱਖਾਂ ਨੇ ਦਰਅਸਲ ਉਹ ਮਰਜ਼ਈਆਂ ਨਾਲ ਮਿਲੇ ਨੇ, ਕਾਦੀਆਨੀਆਂ ਦੇ ਨਾਲ, ਜਹਿਮਦੀਆਂ ਨਾਲ, ਜੋ ਵੀ ਅਸੀਂ ਉਹਨਾਂ ਨੂੰ ਕਹਿੰਦੇ ਆ, ਤੇ ਇਹ ਹਕੂਮਤ ਅਹਿਮਦੀਅਤ ਨੂੰ ਪ੍ਰਮੋਟ ਕਰਨ ਲਈ ਇਹ ਗੱਲ ਕਰ ਰਹੀ ਹੈ। ਹਾਲਾਂਕਿ ਇਹ ਇੰਤਹਾਈ ਗਲਤ ਚੀਜ਼ ਹੈ ਤੇ ਸਿਰਫ ਇੱਕ ਸਿੱਖ ਕਮਿਊਨਿਟੀ ਵਾਸਤੇ ਹੈ। ਅੱਛਾ, ਤੁਹਾਡਾ ਕੀ ਖਿਆਲ ਹੈ ਕਿ ਜਿਹੜੀ ਸਾਡੀ ਸੁਸਾਇਟੀ ਹੈ ਇਹ ਇਤਨੀ ਪੋਲੀਟੀਸਾਈਜ਼ ਹੋ ਚੁੱਕੀ ਹੈ ਕਿ ਇਹ ਮੁxtਲਿਫ ਸਿਆਸੀ ਜਮਾਤਾਂ ਦੇ ਇੱਕ ਜੱਥੇ ਬਣ ਚੁੱਕੇ ਨੇ, ਇਹ ਗਰੋਹ ਬਣ ਚੁੱਕੇ ਨੇ। ਜਿਹੜਾ ਦੂਸਰਾ ਸਿਆਸੀ ਗਰੋਹ ਹੈ ਉਹਦੇ ਤੇ ਜਿਸ ਤਰ੍ਹਾਂ ਨਵਾਜ਼ ਸ਼ਰੀਫ ਹਕੂਮਤ ਦੇ ਅਗੇਂਸਟ ਇੱਕ ਮਜ਼ਹਬੀ ਕਾਰਡ ਖੇਲਿਆ ਗਿਆ ਸੀ, ਉਹ ਸਾਡੇ ਸਾਹਮਣੇ ਮਿਸਾਲ ਹੈ। ਹੁਣ ਵੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਮਰਾਨ ਖਾਨ ਦੀ ਇਹ ਪਾਲਿਸੀ, ਬੇਸ਼ੱਕ ਉਹਨਾਂ ਦੀ ਪਾਲਿਸੀਜ਼ ਇਕਨੋਮਿਕ ਪਾਲਿਸੀ ਨਾਲ ਉਹਨਾਂ ਦਾ ਮੈਂ ਸਖਤ ਤਨਕੀਦ ਉਹਨਾਂ ਤੇ ਕਰਨਾ, ਬੜਾ ਵੱਡਾ ਨਾਕਿਦ ਉਹਨਾਂ ਤੇ, ਲੇਕਿਨ ਮੈਂ ਇਸ ਚੀਜ਼ ਨੂੰ ਕਿਹਾ ਮੇਰੀ ਜਿਹੜੀ ਇੱਕ ਸਿਆਸੀ ਐਫੀਲੇਸ਼ਨ ਹੈ ਉਹ ਬੇਸ਼ੱਕ ਇਮਰਾਨ ਦੇ ਨਾਲ ਨਹੀਂ ਹੈ, ਲੇਕਿਨ ਮੈਂ ਮੌਜੂਦਾ ਗਵਰਨਮੈਂਟ ਦੇ ਇੱਕ ਅੱਛੇ ਕਦਮ ਨੂੰ ਮੈਂ ਉਹੀ ਪੋਲੀਟੀਸਾਈਜ਼ ਕਰਾਂ ਗਲਤ ਰੰਗ ਦੇ ਵਿੱਚ। ਇਸ ਤਰ੍ਹਾਂ ਸਾਡੀ ਸੁਸਾਇਟੀ ਦੇ ਵਿੱਚ ਜਿਹੜੀ ਨੈਗੇਟਿਵਿਟੀ ਫੈਲ ਰਹੀ ਹੈ, ਇਹਦੇ ਬਾਰੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂ ਜੀ, ਇਹ ਜਿਹੜੀ ਮਨਫੀ ਅੰਦਾਜ਼ ਹੈ ਔਰ ਸੁਸਾਇਟੀ 'ਚ ਬਹੁਤ ਜ਼ਿਆਦਾ ਰਾਇਜ ਹੋ ਗਿਆ ਤੇ ਇਹ ਇੰਤਹਾਈ ਕਾਬਲੇ ਮਜ਼ਮਤ ਚੀਜ਼ ਹੈ। ਅਸੀਂ ਕਿਸੇ ਕੰਮ ਦਾ ਅੱਛਾ ਪਹਿਲੂ ਨਹੀਂ ਵੇਖਦੇ, ਉਹ ਚੂੰਕਿ ਸਾਡੇ ਪਹਿਲਾਂ ਤੋਂ ਇੱਕ ਐਫੀਲੀਏਸ਼ਨ ਹੁੰਦੀ ਹੈ ਕਿਸੇ ਮਖਸੂਸ ਟੋਲੇ ਦੇ ਨਾਲ, ਅਸੀਂ ਉਹਦੇ ਨਜ਼ਰੀਏ ਦੇ ਤਹਿਤ ਅਸੀਂ ਗੱਲ ਨੂੰ ਵੇਖਦੇ ਹਾਂ ਔਰ ਫਿਰ ਕੋਈ ਇਲਜ਼ਾਮ ਤਰਾਸ਼ੀ ਸ਼ੁਰੂ ਹੋ ਜਾਂਦੀ ਹੈ। ਜਿਸ ਹੱਦ ਤੱਕ ਅਹਿਮਦੀਅਤ ਨੂੰ ਨਵਾਜ਼ਣ ਦਾ ਤਾਲੁਕ ਹੈ ਤੇ ਇੱਕ ਅਜੀਬ ਚੀਜ਼ ਹੈ, ਵੇਖੋ ਇਹ ਤੇ ਰਸਤਾ ਸਿਰਫ ਦਿੱਤਾ ਗਿਆ ਹੈ ਗੁਰਦੁਆਰੇ ਤੱਕ, ਉਹਨਾਂ ਨੂੰ ਮਜ਼ਹਬੀ ਰਸੂਮਾਤ ਦੀ ਸਹੂਲਤ ਪਹੁੰਚਾਈ ਗਈ ਹੈ ਖਾਸ ਹੱਦ ਤੱਕ, ਉਸ ਤੋਂ ਬਾਅਦ ਤੇਰੀ ਕੋਈ ਵੈਲਿਊ ਨਹੀਂ, ਕੋਈ ਰਸਤਾ ਬੰਦ, ਉਹਨਾਂ ਵਾਪਸ ਆ ਤਬਕਾ ਹੈ, ਉਹਨਾਂ ਦਾ ਕੋਈ ਕੰਟੈਕਟ ਨਹੀਂ। ਅਹਿਮਦੀਅਤ ਦਾ ਜੇ ਉੱਥੇ ਕਾਦੀਆਨ ਕਰੀਬ ਹੀ ਹੈ ਗੁਰਦਾਸਪੁਰ ਦੇ ਵਿੱਚ, ਤੇ ਅਹਿਮਦੀਅਤ ਦਾ ਮਤਲਬ ਪਾਕਿਸਤਾਨ 'ਚ ਠੀਕ ਹੈ, ਇੱਕ ਮਤਲਬ ਉਹਨਾਂ ਦੇ ਇੱਥੇ ਮਜ਼ਹਬੀ ਆਜ਼ਾਦੀ ਹਾਸਲ ਹੈ, ਲੇਕਿਨ ਫਿਰ ਵੀ ਅਹਿਮਦੀਅਤ ਲਈ ਉਹਨਾਂ ਲੋਕਾਂ ਦੀ ਇੰਨੀ ਦਿਲਚਸਪੀ ਨਹੀਂ ਕਿ ਉਹ ਪਾਕਿਸਤਾਨ ਹੋਣ ਵੈਸੇ ਵੀ। ਤੇ ਇਹ ਜੀ ਤੇ ਇਹ ਇੱਕ ਗਲਤ ਬਾਤ ਹੈ, ਇਹਨੂੰ ਇਸ ਚੀਜ਼ ਨਾਲ ਜੋੜਨਾ ਨਹੀਂ ਚਾਹੀਦਾ। ਔਰ ਇਹ ਸਿਰਫ ਮੈਂ ਸਮਝਣਾ ਕਿ ਇਸ ਮਨਸੂਬੇ ਤੇ ਮੁਖਾਲਫ ਅਨਾਸਰ ਨੂੰ ਮਤਲਬ ਹੈ ਕਿ ਤਕਵੀਤ ਪਹੁੰਚਾਉਣ ਵਾਸਤੇ ਜਾਂ ਨਾਕਾਮ ਕਰਨ ਵਾਸਤੇ ਗੱਲ। ਔਰ ਸਾਨੂੰ ਜਿਹੜੇ ਸਾਡੇ ਸੁਣਨ ਵਾਲੇ ਸਾਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਕਿਹੜੀ ਰਿਐਲਿਟੀ ਹੈ ਔਰ ਕਿਹੜੀ ਇੱਕ ਐਵੇਂ ਅਫਵਾਹ ਫੈਲਾਈ ਜਾ ਰਹੀ ਹੈ। ਔਰ ਅਸੀਂ ਤੁਹਾਨੂੰ ਦੱਸਦੇ ਜਾਈਏ ਦੋਸਤੋ ਕਿ ਇਹ ਜਿਹੜਾ ਮਨਸੂਬਾ ਹੈ ਇਹ ਵੈਸੇ ਤਾਂ ਬਹੁਤ ਪੁਰਾਣੀ ਖਾਹਿਸ਼ ਸੀ ਇੱਥੋਂ ਦੇ ਅਮਨ ਪਸੰਦਾਂ ਦੀ, ਇੱਥੋਂ ਦੇ ਪੰਜਾਬੀਆਂ ਦੀ, ਇੱਥੋਂ ਦੇ ਸਿੱਖਾਂ ਦੀ, ਕਿ ਇਹ ਰਾਹਦਾਰੀ ਖੋਲ੍ਹੀ ਜਾਵੇ। ਔਰ ਉਹਦਾ ਰਾਹਦਾਰੀ ਦੇ ਖੋਲ੍ਹਣ ਦੇ ਪਿੱਛੇ ਜਿਹੜੀ ਇੱਕ ਉਹਦਾ ਜਗਰਾਫੀਆ ਬਣਦਾ ਹੈ ਉਹ ਬਿਲਕੁਲ ਉਸ ਨੂੰ ਵੀ ਖੁੱਲ੍ਹਣਾ ਚਾਹੀਦਾ ਹੈ, ਕਿਉਂਕਿ ਉੱਥੋਂ 3-4 ਕਿਲੋਮੀਟਰ ਦੇ ਦੂਰ ਤੇ ਬਾਰਡਰ ਹੈ ਜਿੱਥੋਂ ਤੁਸੀਂ ਲੋਕਾਂ ਨੂੰ ਆਪਣੀ ਮਜ਼ਹਬੀ ਜ਼ਿਆਰਤ ਕਰਨਗੇ ਆਪਣੇ ਮੁਕੱਦਸ ਮਕਾਮ ਦੀ ਔਰ ਵਾਪਸ ਚਲੇ ਜਾਇਆ ਕਰਨਗੇ। ਔਰ ਇਹ ਮਜ਼ਹਬੀ ਆਜ਼ਾਦੀਆਂ ਤੁਸੀਂ ਦੁਨੀਆ ਦੇ ਵਿੱਚ ਜਿੱਥੇ ਚਲੇ ਜਾਓ ਇਹ ਦੇਣੀਆਂ ਚਾਹੀਦੀਆਂ ਜਿੱਥੇ ਪੋਸੀਬਲ ਹੈ, ਜਿਤਨੀ ਪੋਸੀਬਿਲਿਟੀਜ਼ ਬਣਦੀਆਂ। ਸੋ ਪਾਕਿਸਤਾਨ ਨੇ ਵੀ ਜਿਹੜਾ ਵਜ਼ੀਰ ਆਜ਼ਮ ਦੇ ਤਕਰੀਬਨ ਹਲਫ ਬਰਦਾਰੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਾਹਿਬ ਇੱਥੇ ਆਏ, ਉਸ ਦਿਨ ਕਮਰਜੀਤ ਬਾਜਵਾ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਜੱਫੀ ਹੈ ਉੱਥੋਂ ਇੱਕ ਬਿਹਤਰ ਕੰਮ ਸਟਾਰਟ ਹੁੰਦਾ ਹੈ। ਬੇਸ਼ੱਕ ਅਸੀਂ ਬਾਕੀ ਚੀਜ਼ਾਂ ਤੇ ਤਨਕੀਦ ਕਰ ਸਕਦੇ ਹਾਂ, ਸਾਨੂੰ ਫੁੱਲ ਹੋਣੀ ਚਾਹੀਦੀ, ਲੇਕਿਨ ਜਿਹੜਾ ਇੱਕ ਅੱਛਾ ਪਹਿਲੂ ਉਹਨੂੰ ਸਾਨੂੰ ਅੱਛਾ ਹੀ ਕਹਿਣਾ ਚਾਹੀਦਾ। ਉਹਦੇ ਵਿੱਚ ਫਿਰ ਵਜ਼ੀਰ ਆਜ਼ਮ ਪਾਕਿਸਤਾਨ ਜਦੋਂ ਉਹਨਾਂ ਨੇ ਹਲਫ ਉਠਾ ਲੈਂਦੇ ਉਹਨਾਂ ਦੀ ਖਾਸ ਇਸ 'ਤੇ ਨਜ਼ਰ ਰਹੀ ਹੈ। ਔਰ ਇਹ 28 ਨਵੰਬਰ ਨੂੰ ਜਿਹੜਾ ਉੱਥੇ ਇਸ ਦੀ ਗਰਾਊਂਡ ਬ੍ਰੇਕਿੰਗ ਸਰਮਨੀ ਹੁੰਦੀ ਹੈ ਉਹਦੇ 'ਚ ਮੈਂ ਵੀ ਮੌਜੂਦ ਸਾਂ, ਬਾਕੀ ਦੋਸਤ ਵੀ ਮੌਜੂਦ ਸੀ। ਔਰ ਸਾਨੂੰ ਇਹ ਲੱਗਦਾ ਸੀ ਕਿ ਜੋ ਇਹ ਸਾਨੂੰ ਦਿਖਾਈ ਗਈ ਹੈ ਡਾਕੂਮੈਂਟਰੀ, ਇਤਨਾ ਵੱਡਾ ਕੰਪਲੈਕਸ ਹੈ, ਇਹ ਤੇ ਸਾਲਾਂ ਦੇ ਵਿੱਚ ਬਣੇਗਾ। ਔਰ ਇਹ ਕਿਸ ਤਰ੍ਹਾਂ ਪੋਸੀਬਲ ਹੈ ਕਿ 550ਵੀਂ ਜਿਹੜੀ ਬਾਬਾ ਜੀ ਗੁਰੂ ਨਾਨਕ ਜੀ ਦੀ ਜਨਮ ਦਿਹਾੜ ਹੈ ਉਹਦੇ ਤੇ ਕੰਪਲੈਕਸ ਕੰਪਲੀਟ ਹੋ ਜਾਏਗਾ, ਰੋਡਸ ਬਣ ਜਾਣਗੇ, ਇਹ ਸਾਰਾ ਕੁਝ ਇੱਕ ਆਲੀਸ਼ਾਨ ਜਿਹੜਾ ਹੈ ਅਰਬਾਂ ਰੁਪਏ ਦੀ ਲਾਗਤ ਦੇ ਨਾਲ ਇਹ ਸਾਰਾ ਕੁਝ ਹੋ ਜਾਏਗਾ। ਲੇਕਿਨ ਪਾਕਿਸਤਾਨੀ ਗਵਰਨਮੈਂਟ ਨੇ ਇਹ ਸਾਬਤ ਕੀਤਾ ਕਿ ਉਹਨਾਂ ਨੇ ਜੋ ਕਮਿਟਮੈਂਟ ਸਿੱਖ ਕਮਿਊਨਿਟੀ ਦੁਨੀਆ ਭਰ ਦੇ ਵਿੱਚ ਜਿਹੜੀ ਬੈਠੀ ਹੈ ਔਰ ਇੰਡੀਅਨ ਸਿੱਖ ਜਿਹੜੇ ਬੈਠੇ ਨੇ ਉਹਨਾਂ ਦੇ ਨਾਲ ਜੋ ਕਮਿਟਮੈਂਟ ਕੀਤੀ ਹੈ ਉਹਨਾਂ ਨੇ ਉਹ ਪੂਰੀ ਕਰਨੀ ਹੈ। ਹੁਣ ਇਸ ਟਾਈਮ 9 ਤਰੀਕ ਨੂੰ ਆਉਣ ਵਾਲੇ ਮਹੀਨੇ 9 ਨਵੰਬਰ ਨੂੰ ਇਹਦੀ ਓਪਨਿੰਗ ਸਰਮਨੀ ਹੈ। ਪਾਕਿਸਤਾਨੀ ਗਵਰਨਮੈਂਟ ਇਹਦਾ ਪੂਰਾ ਐਲਾਨ ਕਰ ਚੁੱਕੀ ਹੈ ਕਿ ਅਸੀਂ 9 ਤਰੀਕ ਨੂੰ ਇਸ ਦੀ ਓਪਨਿੰਗ ਸਰਮਨੀ ਕਰ ਰਹੇ ਹਾਂ। ਸੋ ਬਜਾਏ ਕਿ ਤੁਹਾਨੂੰ ਐਪਰੀਸ਼ੀਏਟ ਕਰਨ ਦੇ ਆਪਣੀ ਗਵਰਨਮੈਂਟ ਨੂੰ, ਦੁਨੀਆ ਭਰ ਦੇ ਵਿੱਚ ਜਿਹੜਾ ਵੀ ਸ਼ਖਸ ਬੈਠਾ ਈਵਨ ਇੰਡੀਅਨ ਹੈ, ਕੈਨੇਡੀਅਨ ਹੈ, ਅਮਰੀਕਨ ਹੈ ਜਾਂ ਕਿ ਇੰਗਲੈਂਡ ਦੇ ਵਿੱਚ ਰਹਿ ਰਹੀ ਹੈ, ਨਿਊਜ਼ੀਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਹੈ, ਦੁਨੀਆ ਦਾ ਜਿਹੜਾ ਬਾਸ਼ਊਰ ਇਨਸਾਨ ਹੈ ਉਹ ਪਾਕਿਸਤਾਨੀ ਗਵਰਨਮੈਂਟ ਦੀ ਤਾਰੀਫ ਕਰ ਰਹੀ ਹੈ। ਲੇਕਿਨ ਸਾਡੇ ਆਪਣੇ ਹੀ ਲੋਕ ਇਸ ਦੇ ਅੰਦਰ ਇੱਕ ਨੈਗੇਟਿਵਿਟੀ ਫੈਲਾਉਣ ਤੇ ਉਹ ਬਿਲਕੁਲ ਇਹ ਉਹਨਾਂ ਦਾ ਖਿਆਲ ਤੇ ਹੋ ਸਕਦਾ ਹੈ ਇਹ ਨਾ ਉਹ ਵੱਡੀ ਗਿਣਤੀ ਦੇ ਲੋਕਾਂ ਦਾ ਖਿਆਲ ਹੈ ਨਾ ਪੰਜਾਬੀ ਪ੍ਰਚਾਰ ਦਾ ਖਿਆਲ ਹੈ। ਸਭ ਨੂੰ ਮੁਬਾਰਕਾਂ। ਬਾਬਾ ਜੀ ਦੇ ਜਨਮ ਦਿਨ ਦੀਆਂ ਤਕਰੀਬਾਤ ਜਦੋਂ ਸ਼ੁਰੂ ਹੋਣਗੀਆਂ ਤੇ ਅਸੀਂ ਤੁਹਾਨੂੰ ਸਾਰੀਆਂ ਜਿਤਨੀਆਂ ਤਕਰੀਬਾਤ ਹਨ
ਉਹਨਾਂ ਦੀ ਵੀਡੀਓਜ਼ ਅਪਲੋਡ ਹੋਣਗੀਆਂ। ਜੁੜੇ ਰਹਿਣਾ ਸਾਡੇ ਨਾਲ। ਬਹੁਤ ਸ਼ੁਕਰੀਆ।